अस्सलाम वालेकुम। अच्छा जी, वारदात ਦੇ ਦੌਰਾਨ ਖਵਾਤੀਨ ਦੇ ਨਾਲ ਜ਼ਿਆਦਤੀ ਕਰਨ ਵਾਲੇ, ਵਾਰਦਾਤ ਦੇ ਦੌਰਾਨ ਸ਼ਹਿਰੀਆਂ ਨੂੰ ਫਾਇਰ ਮਾਰਨ ਵਾਲੇ ਦੋ ਖਤਰਨਾਕ ਮੁਲਜ਼ਮ ਜਿਹੜੇ ਆ ਨਾ ਉਹ ਪਾਰ ਹੋ ਗਏ ਆ। ਸੀਸੀਡੀ ਦੇ ਨਾਲ ਮੁਕਾਬਲਾ ਆਇਆ। ਮੁਕਾਬਲੇ ਦੇ ਵਿੱਚ ਜਵਾਬੀ ਫਾਇਰਿੰਗ ਹੋਈ। ਫਾਇਰਿੰਗ ਦੇ ਦੌਰਾਨ ਦੋ ਬੰਦੇ ਜਿਹੜੇ ਸੀਗੇ ਜ਼ਖਮੀ ਹਾਲਤ ਦੇ ਵਿੱਚ ਮਿਲੇ, ਜਿਹੜੇ ਬਾਅਦ ਦੇ ਵਿੱਚ ਹਲਾਕ ਹੋ ਗਏ। ਅਗਰ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਦੇਖੀਏ, ਤੁਹਾਨੂੰ ਇਹਨਾਂ ਦੇ ਜੁਰਮ ਦੇ ਬਾਰੇ ਦੱਸੀਏ ਤੇ ਯਕੀਨ ਕਰੋ ਕਿ ਤੁਸੀਂ ਵੀ ਸੀਸੀਡੀ ਨੂੰ ਦੁਆਵਾਂ ਦਿਓਗੇ ਤੇ ਕੰਨਾਂ ਨੂੰ ਹੱਥ ਲਾ ਲਓਗੇ ਕਿ ਐਡੇ ਜ਼ਾਲਮ ਲੋਕ ਵੀ ਇਸ ਦੁਨੀਆ ਦੇ ਵਿੱਚ ਫਿਰਦੇ ਪਏ ਸੀਗੇ। ਸਿਰਫ ਮੋਟੀਆਂ-ਮੋਟੀਆਂ ਦੋ ਤਿੰਨ ਵਾਰਦਾਤਾਂ ਦੱਸਾਂਗਾ, ਫਿਰ ਤੁਹਾਨੂੰ ਦੱਸਾਂਗਾ ਕਿ ਸੀਸੀਡੀ ਦੇ ਨਾਲ ਇਹਨਾਂ ਦਾ ਆਮਣਾ ਸਾਹਮਣਾ ਕਿਸ ਤਰ੍ਹਾਂ ਹੋਇਆ। ਥਾਣਾ ਖੋੜਿਆਲੇ ਦੇ ਇਲਾਕੇ ਲਾਹੌਰ ਰੋਡ ਤੇ VIP ਟਾਇਰ ਸ਼ਾਪ ਦੀ ਇੱਕ ਬਹੁਤ ਵੀਡੀਓ ਵਾਇਰਲ ਹੋਈ ਸੀ। ਡਾਕੂ ਆਂਦੇ ਆ, ਲੁੱਟਦੇ ਆ, ਬਜ਼ੁਰਗ ਸ਼ਹਿਰੀ ਮਜ਼ਾਮਤ ਕਰਦਾ ਵਾ, ਫਾਇਰ ਮਾਰ ਕੇ ਬਜ਼ੁਰਗ ਸ਼ਹਿਰੀ ਨੂੰ ਜ਼ਖਮੀ ਕਰ ਦਿੰਦੇ ਆ। ਇਸ ਟਾਈਮ ਵੀ ਉਹ ਬਾਬਾ ਜੀ ਜਿਹੜੇ ਆ ਹਸਪਤਾਲ ਦੇ ਵਿੱਚ ਦਾਖਲ ਆ। ਇਹ 2 ਤੋਂ 2.5 ਮਹੀਨੇ ਪੁਰਾਣੀ ਗੱਲ ਤੁਹਾਨੂੰ ਮੈਂ ਦੱਸਣ ਡਿਆ ਵਾਂ, ਜਦੋਂ ਉਹ ਬਾਬਾ ਜੀ ਨੂੰ ਫਾਇਰ ਮਾਰਿਆ ਸੀਗਾ। ਉਸ ਤੋਂ ਬਾਅਦ ਜਨਾਬੇ ਵਾਲੀ ਥਾਣੇ ਸਦਰ ਦੇ ਇਲਾਕੇ ਦੇ ਵਿੱਚ 2 ਜਗ੍ਹਾ ਦੇ ਉੱਪਰ ਇਹਨਾਂ ਨੇ ਦੌਰਾਨੇ ਵਾਰਦਾਤ ਫਾਇਰ ਮਾਰਿਆ। ਫਿਰ ਜਨਾਬੇ ਵਾਲੀ ਥਾਣੇ ਸਦਰ ਦੇ ਇਲਾਕੇ ਦੇ ਵਿੱਚ ਹੀ ਇੱਕ ਘਰ ਦੇ ਵਿੱਚ ਡਕੈਤੀ ਕਰਨ ਵਾਸਤੇ ਵੜੇ। ਉੱਥੇ 4 ਖਵਾਤੀਨ ਦੇ ਨਾਲ ਇਹਨਾਂ ਬੰਦਿਆਂ ਨੇ ਜ਼ਿਆਦਤੀ ਕੀਤੀ। ਹੁਣ ਤੁਸੀਂ ਇਹ ਗੱਲ ਦੱਸਣੀ ਹੈ ਕਿ ਸੀਸੀਡੀ ਦਾ ਇਹ ਕਾਰਨਾਮਾ ਜਿਹੜਾ ਵਾ, ਜਿੱਦਾਂ ਤੁਸੀਂ ਗੱਲ ਕਰਦੇ ਆ, ਇਹ ਕਾਬਲੇ ਮਜ਼ੰਮਤ ਆ। ਮੈਂ ਤਾਂ ਇਹ ਗੱਲ ਕਹਾਂਗਾ ਕਿ ਇਹਨਾਂ ਨੂੰ ਜਿੰਨੀ ਸ਼ਾਬਾਸ਼ ਦਿੱਤੀ ਜਾਵੇ ਓਨੀ ਘੱਟ ਆ। ਜਦੋਂ ਇਹਨਾਂ ਦੇ ਜੁਰਮ ਦੀ ਦਾਸਤਾਨ ਤੁਸੀਂ ਦੇਖੋਗੇ ਨਾ ਕਿ ਇੱਕ ਬੰਦੇ ਦੇ ਉੱਪਰ 50 ਮੁਕੱਦਮੇ ਆ, ਤੇ ਫਿਰ ਕਰਦੇ ਕੀ ਸੀਗੇ? ਇੱਥੇ ਵਾਰਦਾਤ ਕੀਤੀ, ਇਸਲਾਮਾਬਾਦ ਚਲੇ ਗਏ, ਇਸਲਾਮਾਬਾਦ ਜਾ ਕੇ ਵਾਰਦਾਤ ਕੀਤੀ, ਭਖਰ ਚਲੇ ਗਏ, ਭਖਰ ਜਾ ਕੇ ਵਾਰਦਾਤ ਕੀਤੀ, ਲਿਗੇ ਚਲੇ ਗਏ। ਯਾਨੀ ਕਿ ਸਿਰਫ ਫੈਸਲਾਬਾਦ ਦੇ ਡਾਕੂ ਨਹੀਂ ਸੀਗੇ, ਪੂਰੇ ਪੰਜਾਬ ਦੇ, ਇਸਲਾਮਾਬਾਦ ਦੇ, ਪੂਰੇ ਪਾਕਿਸਤਾਨ ਦੇ ਡਾਕੂ ਸੀਗੇ ਜਿਹੜੇ ਸਦੀਕ ਚੀਮੇ ਨੇ ਮੁਕਾਬਲੇ ਦੇ ਵਿੱਚ ਪਾਰ ਕੀਤੇ ਆ। ਆ ਇੱਕ ਬੰਦੇ ਦਾ ਰਿਕਾਰਡ ਤੁਹਾਨੂੰ ਦੱਸਿਆ ਵਾ, ਦੂਸਰੇ ਬੰਦੇ ਦੇ ਰਿਕਾਰਡ ਦੇ ਵੀ ਵਰਕੇ ਜਿਹੜੇ ਆ ਨਾ ਭਰੇ ਹੋਏ ਆ। ਵਰਕੇ ਗਿਣ ਲਈਏ ਜ਼ਰਾ, 1 2 3, ਥੋੜੀ ਥੁੱਕ ਲਾ ਲੈਂਦੇ, 3 4 5 6, ਮਤਲਬ 6 ਸਫੇ ਇਸ ਬੰਦੇ ਦੇ ਆ ਤੇ 10 ਸਫੇ ਇਸ ਬੰਦੇ ਦੇ ਆ। ਇਹ ਤੋਂ ਬਾਅਦ ਆਪਾਂ ਇੰਸੀਡੈਂਟ ਰਿਪੋਰਟ ਵੱਲ ਜਾਂਦੇ ਆ ਕਿ ਇਹ ਕੀ ਕਹਿਣ ਦੇ ਆ। ਸੀਸੀਡੀ ਵਾਲੇ ਕਹਿੰਦੇ ਆ ਕਿ ਸਾਨੂੰ 5:20 ਦੇ ਕਾਲ ਮਿਲੀ ਆ ਕਿ 6 ਬੰਦੇ ਜਿਹੜੇ ਆ ਨਾ ਵਾਰਦਾਤ ਦੀ ਨੀਅਤ ਦੇ ਨਾਲ ਫਲਾਂ ਜਗ੍ਹਾ ਤੇ ਖਲੋਤੇ ਹੋਏ। ਇਹ ਗੱਲ ਸਦੀਕ ਚੀਮੇ ਕੋਲ ਪਹੁੰਚੀ। ਉਹ ਜਦੋਂ ਉੱਥੇ ਪਹੁੰਚੇ ਤੇ ਉਹਨਾਂ ਨੇ ਜਨਾਬੇ ਵਾਲੀ ਫਾਇਰਿੰਗ ਕਰ ਦਿੱਤੀ। ਪਿੱਛੋਂ ਜਨਾਬੇ ਵਾਲੀ ਫਾਰੂਕ ਨਾਜ਼ਰ ਜਿਹੜਾ ਸਬ ਇੰਸਪੈਕਟਰ ਆ, ਇਹ ਵੀ ਆਪਣੀ ਨਫਰੀ ਦੇ ਨਾਲ ਆ ਗਿਆ। ਫਿਰ ਜਵਾਬੀ ਫਾਇਰਿੰਗ ਦਾ ਸਿਲਸਿਲਾ ਜਿਹੜਾ ਨਾ ਜਾਰੀ ਉਹ ਸਾਰੀ ਰਿਹਾ ਤੇ ਐਂਡ ਜਦੋਂ ਦੇਖਿਆ, ਜਦੋਂ ਫਾਇਰਿੰਗ ਰੁਕੀ ਤੇ 4 ਬੰਦੇ ਭੱਜ ਗਏ। 2 ਬੰਦੇ ਜਿਹੜੇ ਸੀ ਸ਼ਦੀਦ ਜ਼ਖਮੀ ਸੀ। ਉਹਨਾਂ ਦੇ ਨਾਮ ਤੁਹਾਨੂੰ ਮੈਂ ਦੱਸ ਦੇਵਾਂ। ਇੱਕ ਦਾ ਨਾਮ ਸੀ ਮੋਹਸਨ ਵਲ ਸੁਲੇਮਾਨ, ਕੌਮ ਬੱਟ, ਸਕਨਾ 243 ਰੇਬੇ ਚੌਕ ਖਰਲਾ, ਇਹਦੇ ਉੱਪਰ 50 ਮੁਕੱਦਮੇ। ਜ਼ਿਸ਼ਾਨ ਉਰਫ ਸ਼ਾਨੀ ਵਲਦ ਖਾਲਦ, ਕੌਮ ਬੱਟ, ਸਕਨਾ 243 ਰੇਬੇ ਚੌਕ ਖਰਲਾ, ਇਹਦੇ ਉੱਪਰ ਹੈ ਜੀ 30 ਤੋਂ ਜ਼ਾਇਦ ਮੁਕੱਦਮਾਤ। ਯਾਨੀ ਕਿ ਦੋਨੇ ਇੱਕੋ ਹੀ ਪਿੰਡ ਦੇ ਆ ਤੇ ਇੱਕੋ ਹੀ ਬਰਾਦਰੀ ਦੇ ਆ, ਜਿਨ੍ਹਾਂ ਨੇ ਡਕੈਤੀਆਂ ਸ਼ੁਰੂ ਕੀਤੀਆਂ ਤੇ ਡਕੈਤੀਆਂ ਦੀ ਅੰਨੀ ਪਾਈ। ਅੰਨੀ ਪਾਣ ਦੇ ਨਾਲ ਖਵਾਤੀਨ ਦੇ ਨਾਲ ਜ਼ਿਆਦਤੀ ਕੀਤੀ, ਲੋਕਾਂ ਨੂੰ ਫਾਇਰ ਮਾਰੇ, ਲੋਕਾਂ ਨੂੰ ਪੈਰਾਲਾਈਜ਼ ਕੀਤਾ, ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਕੀਤਾ। ਤੇ ਹੁਣ ਜਨਾਬੇ ਵਾਲੀ ਸੀਸੀਡੀ ਦੇ ਨਾਲ ਮੁਕਾਬਲੇ ਦੇ ਵਿੱਚ ਪਾਰ ਹੋ ਗਿਆ। ਸੀਸੀਡੀ ਫੈਸਲਾਬਾਦ ਵਾਲਿਆਂ ਦਾ ਐਂਡ ਤੇ ਇਹੀ ਕਹਿਣਾ ਵਾ ਕਿ ਅਸੀਂ ਫੈਸਲਾਬਾਦ ਦੇ ਸ਼ਹਿਰੀਆਂ ਦੀ ਜਾਨ ਔਰ ਮਾਲ ਦੇ ਤਹੱਫੁਜ਼ ਵਾਸਤੇ ਦਿਨ ਰਾਤ ਜਾਗਦੇ ਪਏ ਆ। ਤੁਸੀਂ ਸਕੂਨ ਨਾਲ ਸੋਵੋ। ਬਹੁਤ ਸ਼ੁਕਰੀਆ।